ਮੈਂ ਤੁਹਾਡਾ ਦੋਸਤ, ਤੁਹਾਡਾ ਸੱਜਣ, ਤੁਹਾਡਾ ਬੇਲੀ ਅਫਜ਼ਲ ਭੱਟੀ ਤੇ ਤੁਸੀਂ ਵੇਖ ਰਹੇ ਹੋ ਗੱਲ ਵੇਲੇ ਦੀ। ਤੇ ਪਿਆਰੇ ਵੇਖਣ ਵਾਲਿਓ, ਜਿਸ ਤਰ੍ਹਾਂ ਕਿ ਸਾਡਾ ਪ੍ਰੋਗਰਾਮ ਦਾ ਇੱਕ ਤਰੀਕਾਕਾਰ ਹੀ ਹੈ ਕਿ ਅਸੀਂ ਆਪਣੇ ਪਿੰਡਾਂ ਦੀ, ਆਪਣੇ ਦੇਸੀ ਮਾਹੌਲ ਦੀ, ਆਪਣੇ ਕਲਚਰ ਨੂੰ ਤੁਹਾਡੇ ਲੋਕਾਂ ਤੱਕ ਪਹੁੰਚਾਉਂਦੇ ਹਾਂ। ਤੇ ਗੱਲ ਹੋਏ ਸਰਦੀਆਂ ਦੀ ਤੇ ਅੱਗ ਦਾ ਮੱਚ ਨਾ ਹੋਏ, ਵਾਹ, ਇਸ ਤੋਂ ਬਗੈਰ ਮੇਰਾ ਖਿਆਲ ਆ ਉਹ ਗੱਲ ਅੱਗੇ ਨਹੀਂ ਚੱਲਦੀ ਹੈਗੀ। ਤੇ ਗੱਲ ਵੇਲੇ ਦੇ ਵਿੱਚ ਮੇਰੇ ਨਾਲ ਅੱਜ ਕੁਝ ਦੋਸਤ ਬੈਠੇ ਹੋਏ ਨੇ, ਮੇਰੇ ਸਾਥੀ, ਮੇਰੇ ਬੜੇ ਮੰਝੇ ਹੋਏ ਤਬਸਰੇ, ਜਿਨ੍ਹਾਂ ਦੇ ਬੜੇ ਪੱਕੇ ਤੇ ਬੜੇ ਪੱਕੇ ਠਿੱਠੇ ਹੁੰਦੇ ਨੇ। ਜ਼ੁਲਫਕਾਰ ਜੱਟ ਸਾਹਿਬ ਉਹ ਵੀ ਮੌਜੂਦ ਨੇ, ਹਾਜੀ ਸਾਹਿਬ ਮੇਰੇ ਨਾਲ ਮੌਜੂਦ ਨੇ, ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ। ਤੇ ਅਸੀਂ ਬੈਠੇ ਹੋਏ ਆ ਕਿ ਪਿੰਡ ਦੀ ਉਹ ਮਾਹੌਲ ਬਣਾ ਕੇ ਤੇ ਸੋਚਿਆ ਕਿ ਦੋਸਤਾਂ ਨੂੰ ਚਲੋ ਜ਼ਰਾ ਜਿਹੜੇ ਦਿਆਰੇ ਗੈਰ 'ਚ ਵੱਡਿਆਂ ਫਲੈਟਾਂ 'ਚ ਚੌਧਰੀ ਸਾਹਿਬ ਹਾਂਜੀ, ਤੇ ਕੋਠੀਆਂ ਦੇ ਵਿੱਚ ਬੈਠੇ ਹੋਏ ਨੇ ਹੀਟਰ ਲਾ ਕੇ, ਉਹਨਾਂ ਨੂੰ ਜ਼ਰਾ ਅੱਗ ਦਾ ਤੇ ਇਹਦੇ ਬਾਰੇ 'ਚ, ਮੱਚ ਦੇ ਬਾਰੇ 'ਚ ਥੋੜ੍ਹਾ ਜਿਹਾ ਦੱਸੀਏ। ਤੇ ਮੈਂ ਹੁਣ ਜੱਟ ਸਾਹਿਬ ਨੂੰ ਕਹਾਂਗਾ ਕਿ ਮੈਨੂੰ ਦੱਸੋ ਜ਼ਰਾ ਕਿ ਸਾਡੇ ਕਲਚਰ 'ਚ ਸਰਦੀਆਂ ਦੀਆਂ ਸ਼ਾਮਾਂ ਦੇ ਵਿੱਚ ਇਹ ਲੱਕੜੀਆਂ ਦੀ ਅੱਗ ਮੱਚ, ਇਹ ਕੀ ਇਹਦਾ ਅਹਿਮੀਅਤ ਆ, ਇਹਦੀ ਕੀ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਵੱਡੀ ਹੋ? ਸਾਹਿਬ ਗੱਲ ਇਹ ਵੇ ਕਿ ਤੁਹਾਂ ਦੁੱਖ ਦੀ ਰਾਗ ਛੇੜ ਦਿੱਤੀ। ਠੀਕ ਹੈ, ਬਚਪਨ ਗੁਜ਼ਾਰਿਆ ਡੇਰਿਆਂ ਤੇ, ਇਹ ਤੇ ਹੁਣ ਰੋਜ਼ੀ ਰੋਟੀ ਦੇ ਚੱਕਰ ਦੇ ਵਿੱਚ ਅਸੀਂ ਆ ਵੜੇ ਇਸਲਾਮਾਬਾਦ। ਹਾਂਜੀ, ਤੇ ਘਰੋਂ ਦੂਰ, ਬਾਲ ਬੱਚੇ ਤੋਂ ਦੂਰ, ਉਹ ਮਾਹੌਲ ਨਹੀਂ ਹੋ ਸਕਿਆ, ਉਹ ਨਹੀਂ ਬਣ ਸਕਿਆ। ਹਾਂਜੀ, ਇਹ ਤੁਹਾਡੇ ਜੈਸੇ ਵੀਰਾਂ ਦੀ ਮਿਹਰਬਾਨੀ ਹੈ ਕਿ ਅਸੀਂ ਅੱਜ ਵੀ 4 ਦੋਸਤ ਇਕੱਠੇ ਬਹਿ ਜਾਂਦੇ ਹਾਂ। ਵਰਨਾ ਜਿਵੇਂ ਦਾ ਮਾਹੌਲ ਬਣ ਗਿਆ ਇਹਦਾ, ਉਹਦੇ ਵਿੱਚ ਹਰ ਬੰਦਾ ਅਫਰਾ ਤਫਰੀ ਦੇ ਵਿੱਚ ਪਿਆ, ਫੜ ਲਓ ਪਈ ਹੈ ਹਰ ਪਾਸੇ, ਟਾਈਮ ਹੀ ਨਹੀਂ ਕਿਸੇ ਦਾ। ਟਾਈਮ ਨਹੀਂ ਹੈ। ਹਾਂਜੀ, ਉਹ ਵੇਲਾ ਬੜਾ ਚੰਗਾ ਹੁੰਦਾ ਸੀ ਜੀ ਇੱਕ ਦੂਸਰੇ ਦੀ ਹਿਆ ਹੁੰਦੀ ਸੀ। ਜੀ ਡੇਰੇ ਦੇ ਉੱਤੇ ਸਾਰਾ ਦਿਨ ਅੱਗ ਬਲਦੀ ਸੀ, ਜੀ ਸਾਂਝਾ ਹੁੱਕਾ ਹੁੰਦਾ ਸੀ ਜੀ ਤੇ ਸਾਰੇ ਜਿਹੜੇ ਨੇ ਉਸੇ ਹੀ ਨੜੀ ਨੂੰ ਮੂੰਹ ਲਾ ਕੇ ਤੇ ਦੂਸਰੇ ਨੂੰ ਦੇ ਦਿੰਦੇ, ਕਿਸੇ ਨੂੰ ਕਰਾਹਤ ਮਹਿਸੂਸ ਨਹੀਂ ਸੀ ਹੁੰਦੀ। ਠੀਕ ਆ, ਠੀਕ, ਬਿਲਕੁਲ। ਹੁਣ ਮੁਹੱਬਤ ਦੀ, ਪਿਆਰ ਦੀ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਕਿ ਅੱਜ ਤੁਸੀਂ ਗਲਾਸ ਦੂਸਰੇ ਦਾ ਝੂਠਾ ਨਹੀਂ ਇਸਤੇਮਾਲ ਨਹੀਂ ਕਰਦੇ, ਬਿਲਕੁਲ। ਠੀਕ ਹੈ, ਤੇ ਉਹ ਨੜੀ ਪੂਰਾ ਪਿੰਡ ਜਿਹੜਾ ਜਿਹਨੇ ਆਣਾ ਨਾ, ਉਹਨੇ ਕਹਿਣਾ ਆ ਜਾਓ ਜੀ, ਬਹਿ ਜਾਓ। ਨਾਲੇ ਉਹਨੇ ਅੱਗ ਸੇਕਣੀ, ਨਾਲੇ ਹੁੱਕਾ ਖਿੱਚਣਾ, ਹਾਂਜੀ ਤੇ ਨਾਲੇ ਜਨਾਬ ਗੱਪਸ਼ਪ ਲਾਣੀ। ਹਾਂਜੀ ਠੀਕ ਹੈ, ਅਸਲ ਗੱਲ ਜਿਹੜੀ ਹੈ ਨਾ, ਦੇਖੋ ਇਹ ਮੱਚ ਜਿਹੜਾ ਹੈ ਨਾ, ਮੱਚ ਇਹ ਸਿਰਫ ਤੁਹਾਨੂੰ ਗਰਮੈਸ਼ ਨਹੀਂ ਦੇ ਰਿਹਾ। ਹਾਂਜੀ, ਇਹਦੇ ਨਾਲ ਤੁਸੀਂ ਇਹਦੇ ਆਲੇ ਦੁਆਲੇ ਬਹਿ ਕੇ ਨਾ ਆਪਣੇ ਦੁੱਖ ਸੁੱਖ ਵੀ ਸਾਂਝੇ ਕਰ ਸਕਦੇ। ਠੀਕ ਆ, ਅਸਲ ਕਹਾਣੀ ਇਹ ਹੁੰਦੀ ਸੀ ਕਿ ਇੱਕ ਬਹਾਨਾ ਹੁੰਦਾ ਕਿ ਚੱਲ ਯਾਰ ਅੱਗ ਲੱਗੀ ਏ ਤੇ ਉੱਥੇ ਜਾ ਕੇ ਬਹਿ ਜਾਂਦੇ ਆ। ਬਹਿਣਾ ਮਕਸੂਦ ਨਹੀਂ ਸੀ ਹੁੰਦਾ। ਤੁਸੀਂ ਅੱਜ ਵੇਖੋ, ਕਦੇ ਸੁਣਿਆ ਬਚਪਨ ਦੇ ਵਿੱਚ ਕਿ ਹਾਂ ਜੀ ਉਹ ਫਲਾਣਾ ਨਫਸਿਆਤੀ ਡਾਕਟਰ? ਕਦੇ ਸੁਣਿਆ? ਕਦੀ ਵੀ ਇਹ ਚੀਜ਼ਾਂ ਅਸੀਂ ਸੁਣੀਆਂ ਨਹੀਂ ਸੀ ਹੈਗੀਆਂ, ਸਾਨੂੰ ਪਤਾ ਹੀ ਨਹੀਂ। ਬਲਕਿ ਮੈਂ ਤਾਂ ਉਸ ਜ਼ਮਾਨੇ ਨੂੰ ਵੀ ਜਾਣਦਾ ਵਾਂ ਕਿ ਜਦੋਂ ਨਾਈ ਪੱਟੀ ਕਰ ਛੱਡਦਾ ਹੁੰਦਾ ਸੀ। ਠੀਕ ਆ, ਨਾਈ ਹੋਈ ਹਕੀਮ ਸੀ, ਨਾਈ ਹੋਈ ਡਾਕਟਰ ਸੀ, ਤੇ ਨਾਈ ਹੋਈ ਹਜਾਮ ਸੀ। ਸਹੀ ਆ। ਉਹਦੇ ਕੋਈ ਵਾਲ ਕਟਵਾਣੇ, ਬੁਰਜੀ ਵੀ ਉਹੀ ਬੁਰਜੀ, ਉਹੀ ਖਾਣੇ ਪਕਾ ਦਿੰਦਾ, ਵਿਆਹ ਸ਼ਾਦੀ ਖੁਸ਼ੀ ਕਭੀ, ਉਹ ਹਰ ਕੰਮ। ਵਜ੍ਹਾ ਕੀ ਸੀ? ਵਜ੍ਹਾ ਇਹ ਸੀ ਕਿ ਬੰਦਿਆਂ ਦੇ ਨਾਲ ਨਫਸਿਆਤੀ ਮਸਾਇਲ ਨਾ ਹੋਣ ਦੇ ਬਰਾਬਰ ਸੀ। ਹਾਂ, ਹੈ ਹੀ ਨਹੀਂ ਸੀ। ਮਤਲਬ ਹੁਣ ਮੈਂ ਅਗਰ ਗੱਲ ਕਰਾਂ ਤੇ ਅਸੀਂ 4 ਭਰਾ ਬੈਠੇ ਹਾਂ। ਹਾਂਜੀ, ਯਾਰ ਜਿੰਨੀ ਦੇਰ ਅਸੀਂ ਇਕੱਠੇ ਬੈਠਾਂਗੇ ਨਹੀਂ, ਅਸੀਂ ਇੱਕ ਦੂਸਰੇ ਨਾਲ ਦੁੱਖ ਸੁੱਖ ਫੋਲਣਾ ਕੀ, ਅਸੀਂ ਸ਼ਰਮ ਮਹਿਸੂਸ ਕਰਨੀ ਹੈ ਆਪਣੀ ਗੱਲ ਦੱਸਦੇ। ਉਸ ਵੇਲੇ ਪੂਰੇ ਮਹੱਲੇ ਦੇ ਵਿੱਚ ਜਨਾਬ ਹਾਂਡੀ ਪੱਕੀ ਹੁੰਦੀ ਸੀ ਨਾ, ਤੂੰ ਸਮਝ ਲਓ ਸਾਰਿਆਂ ਦੀ ਸਾਂਝੀ ਹਾਂਡੀ ਹੁੰਦੀ। ਠੀਕ ਆ। ਕਿਸੇ ਨੂੰ ਅਗਰ ਨਹੀਂ ਇੱਕ ਸ਼ੈ ਪਸੰਦ ਆ ਰਹੀ ਨਾ, ਤੇ ਜਾਣੇ ਸਾਰਿਆਂ ਦੇ ਸਾਂਝੇ ਹੁੰਦੇ ਸਨ। ਮੈਂ ਅਗਲੇ ਦਿਨ ਉਹ ਪਤਾ ਲੱਗਾ ਕਿ ਜੀ ਉਹ ਬੱਚਿਆਂ ਦੀ ਲੜਾਈ ਤੋਂ ਵੱਡੇ ਲੜ ਪਏ। ਤੂੰ ਮੈਨੂੰ ਸੁਣ ਕੇ ਬੜੀ ਹੈਰਾਨਗੀ ਹੋਈ ਕਿ ਯਾਰ ਇਹ ਵੀ ਵੇਲਾ ਆਉਣਾ ਸੀ ਕਿ ਅਸੀਂ ਆਪਣੇ ਵੇਲੇ ਦੇ ਵਿੱਚ ਜਨਾਬ ਕੁੱਟ ਖਾਣੀ ਤੇ ਸਾਂਝੀ। ਠੀਕ ਆ। ਤੇ ਜੇ ਮੁਹੱਬਤ ਮਿਲਣੀ ਤੇ ਉਹ ਵੀ ਸਾਂਝੀ। ਠੀਕ ਆ। ਮਤਲਬ ਅਗਰ ਮੇਰੇ ਬੱਚੇ ਦੀ ਕਿਸੇ ਦੇ ਬੱਚੇ ਨਾਲ ਲੜਾਈ ਹੋ ਗਈ ਹੈ ਨਾ ਦੂਸਰੇ ਕਿਸੇ ਨਾਲ, ਤੇ ਜੇ ਮੈਂ ਪਹਿਲਾਂ ਆ ਗਿਆ ਤੇ ਮੈਂ ਦੋਨਾਂ ਨੂੰ ਕੁੱਟ ਧਰਨਾ। ਠੀਕ ਆ। ਤੇ ਜੇ ਉਹਦਾ ਆ ਗਿਆ ਪਿਓ ਤੇ ਉਹਨੇ ਕੁੱਟ ਧਰਨਾ, ਤੇ ਗਿਲਾ ਕਿਸੇ ਦਾ ਨਹੀਂ ਸੀ ਹੁੰਦਾ ਕਿ ਭਾਈ ਕਿਉਂ ਮਾਰਿਆ। ਠੀਕ ਆ। ਠੀਕ ਹੈ, ਉਹਨਾਂ ਨੂੰ ਇਹ ਪਤਾ ਹੁੰਦਾ ਸੀ ਕਿ ਜਿਹੜਾ ਦਾਦਕਿਆਂ ਦਾ ਪਿੰਡ ਹੈ ਨਾ, ਉਹਦੇ ਵਿੱਚ ਜਿਹੜਾ ਮੇਰੇ ਪਿਓ ਦੀ ਉਮਰ ਦਾ ਜਾਂ ਉਹਦੇ ਨੇੜੇ ਵੀ ਉਹ ਚਾਚਾ। ਠੀਕ ਆ। ਤੇ ਜਿਹੜਾ ਮੇਰੇ ਦਾਦੇ ਦੀ ਉਮਰ ਦਾ ਉਹ ਦਾਦਾ। ਠੀਕ। ਤੇ ਜੇ ਨਾਨਕਿਆਂ ਦੀ ਜੂਹ ਦੇ ਵਿੱਚ ਤੁਸੀਂ ਜਾ ਵੜਦੇ ਸੋ, ਤੇ ਉੱਥੇ ਜਿਹੜਾ ਤੁਹਾਡੇ ਮਾਂ ਦੀ ਉਮਰ ਦੀ ਕੋਈ ਖਤੂਨ ਹੁੰਦੀ ਸੀ ਤੇ ਉਹ ਮਾਸੀ ਹੁੰਦੀ ਸੀ, ਤੇ ਜੇ ਉਸ ਉਮਰ ਦਾ ਕੋਈ ਬੰਦਾ ਹੁੰਦਾ ਸੀ ਤੇ ਉਹ ਮਾਮਾ ਲੱਗਦਾ ਸੀ, ਤੇ ਜੇ ਨਾਨੇ ਦੀ ਉਮਰ ਦਾ ਕੋਈ ਬਾਬਾ ਲੱਭ ਜਾਂਦਾ ਸੀ ਤੇ ਉਹ ਨਾਨਾ ਹੀ ਹੁੰਦਾ ਸੀ। ਇਹਨੇ ਰਿਸ਼ਤੇ ਸਾਂਝੇ ਸਨ।
ਤੇ ਮੁਹੱਬਤਾਂ ਵੀ ਸਾਂਝੀਆਂ। ਤੁਹਾਡੇ ਕਹਿਣ ਦਾ ਇਹ ਮਤਲਬ ਹੈ ਜੱਟ ਸਾਹਿਬ ਕਿ ਅਸੀਂ ਸਾਡੇ ਕਲਚਰ 'ਚ ਜਿਹੜੀਆਂ ਛੋਟੀਆਂ ਚੀਜ਼ਾਂ ਸੀ, ਮਤਲਬ ਜਿਸ ਤਰ੍ਹਾਂ ਹੁਣ ਅਸੀਂ ਬੈਠੇ ਹੋਏ ਆ, ਭੁੱਲਦੇ ਜਾ ਇਹ ਚੀਜ਼ਾਂ ਜਿਵੇਂ ਖਤਮ ਹੁੰਦੀਆਂ ਜਾਂਦੀਆਂ ਨੇ, ਇੱਕ ਦੂਸਰੇ ਦੇ ਕੋਲ ਬਹਿਣ ਦੀਆਂ, ਇੱਕ ਦੂਸਰੇ ਦੇ ਕੋਲ ਦੁੱਖ ਸੁੱਖ ਸਾਂਝੇ ਕਰਨ ਦੀਆਂ, ਉਹ ਸਾਰੀਆਂ ਚੀਜ਼ਾਂ ਦਾ ਐਂਡ ਰਿਜ਼ਲਟ ਇਹ ਨਿਕਲ ਰਿਹਾ ਕਿ ਅਸੀਂ ਰਿਸ਼ਤਿਆਂ ਤੋਂ ਦੂਰ ਹੋ ਰਹੇ ਹਾਂ। ਸਾਡੇ ਅੰਦਰ ਰਵਾਦਾਰੀ, ਇੱਕ ਦੂਸਰੇ ਨਾਲ ਪਿਆਰ ਮੁਹੱਬਤ, ਉਹ ਚੀਜ਼ਾਂ ਖਤਮ ਹੋ ਰਹੀਆਂ। ਅਗਲੇ ਦਿਨ ਉਹ ਛੋਟੀ ਸਾਰੀ ਉਹ ਗੱਲ ਮੈਂ ਦੋਸਤਾਂ ਦੇ ਨਾਲ ਤੁਹਾਡੇ ਨਾਲ ਸ਼ੇਅਰ ਕਰਦਾ ਜਾਵਾਂ ਕਿ ਉਹ ਅੱਗ ਬਾਲ ਕੇ ਬੈਠੇ ਹੋਏ, ਤੇ ਉਹ ਮੈਂ ਵੀਡੀਓ ਇੱਕ ਸੋਸ਼ਲ ਮੀਡੀਆ 'ਤੇ ਅੱਗ ਦੀ ਪਾ ਦਿੱਤੀ, ਤੇ ਕੁਝ ਦੋਸਤਾਂ ਨੇ ਜਿਨ੍ਹਾਂ 'ਚੋਂ ਬੜੇ ਅੱਛੇ, ਜਿਨ੍ਹਾਂ ਦੇ ਘਰਾਂ ਦੇ ਵਿੱਚ ਪਤਾ ਨਹੀਂ 10 ਹੀਟਰ ਨੇ ਅੱਗ ਬਾਲਣ ਵਾਲੇ, ਠੀਕ ਹੈ, ਉਹਨਾਂ ਦੇ ਮੈਸੇਜ ਆਏ ਕਿ ਯਾਰ ਉਹ ਭੱਟੀ ਸਾਹਿਬ ਅਸੀਂ ਬੜਾ ਮਿਸ ਕਰ ਰਹੇ ਹਾਂ, ਤੇ ਕਿਤੇ ਇਕੱਠੇ ਬਹਿ ਕੇ ਅੱਗ ਸੇਕੀਏ। ਠੀਕ ਗੱਲ ਗੱਲ ਕਰਨ ਦਾ ਮਕਸਦ ਹੈਗਾ ਵਾ ਠੀਕ ਗੱਲ, ਜਿਹੜੀ ਤੁਹਾਡੇ ਅੰਦਰ ਤੁਹਾਡੀ ਮਿੱਟੀ ਦੀ ਇੱਕ ਕਸ਼ਸ਼ ਜਾਂ ਤੁਹਾਡੀ ਜਿਹੜੀ ਇੱਕ ਬੁਨਿਆਦ ਆ, ਉਹ ਹਰ ਵਕਤ ਮੌਜੂਦ ਹੁੰਦੀ ਹੈ। ਬਿਲਕੁਲ ਉਹ ਤੁਸੀਂ ਭਾਵੇਂ ਜਾ ਕੇ ਤੇ ਬਾਦਸ਼ਾਹਾਂ ਦੇ ਮਹੱਲਾਂ 'ਚ ਬਹਿ ਜਾਓ, ਬਿਲਕੁਲ ਠੀਕ, ਤੇ ਤੁਸੀਂ ਭਾਵੇਂ ਦੁਨੀਆ ਦੀ ਹਰ ਆਸਾਇਸ਼ ਜਿਹੜੀ ਆ ਉਹ ਲੈ ਕੇ ਤੇ ਬੈਠੇ ਹੋਵੋ, ਉਹ ਜਦੋਂ ਉਹ ਚੀਜ਼ ਜਿਹੜੀ ਤੁਹਾਡੇ ਖੂਨ ਦੇ ਨਾਲ, ਤੁਹਾਡੇ ਖਮੀਰ ਨਾਲ ਮੈਚ ਕਰਦੀ ਆ ਨਾ, ਜਿਸ ਖਮੀਰ ਦੇ ਵਿੱਚੋਂ ਤੁਸੀਂ ਪੈਦਾ ਹੋਏ ਹੁੰਦੇ ਹੋ, ਉਹ ਜਦੋਂ ਤੁਹਾਡੇ ਸਾਹਮਣੇ ਹੁੰਦੀ, ਉਹ ਤੁਹਾਨੂੰ ਖਿੱਚਦੀ ਆ। ਉਸ ਕਿਸੇ ਬੰਦੇ ਨੇ ਕਿਹਾ ਸੀ ਨਾ ਕਿ ਜੀ ਪਿੰਡਾਂ 'ਚੋਂ ਤੇ ਅਸੀਂ ਨਿਕਲ ਜਾਂਦੇ, ਲੇਕਿਨ ਪਿੰਡ ਸਾਡੇ 'ਚੋਂ ਨਹੀਂ ਨਿਕਲਦਾ, ਸਾਡੇ 'ਚੋਂ ਨਹੀਂ ਨਿਕਲਦਾ। ਔਰ ਇਹ ਗੱਲ ਠੀਕ ਹੈ, ਇਹ ਨਿਕਲਦੇ ਨਹੀਂ ਹੈ, ਅਸੀਂ ਕੱਢਣ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰੀ। ਤੇ ਗੱਲ ਇਹ ਹੀ ਹੈ ਕਿ ਭਾਈ ਜੇ ਤੇ ਤੁਸੀਂ ਆਪਣੀ ਅਸਲ ਦੇ ਨਾਲ ਜੁੜੇ ਰਹੋਗੇ ਤੇ ਤੁਸੀਂ ਅੰਦਰੋਂ ਵੀ ਮੁਤਮਿਨ ਹੋ ਤੇ ਬਾਹਰੋਂ ਵੀ ਮੁਤਮਿਨ ਹੋ। ਭੁੱਖੇ ਪਹਿਲੇ ਵੀ ਨਹੀਂ ਮਰੇ ਤੇ ਮਰਨਾ ਹਾਂ ਵੀ ਕੋਈ ਨਹੀਂ, ਬਿਲਕੁਲ ਸਿੱਧੀ ਗੱਲ ਹੈ। ਮਰਨਾ ਉਦੋਂ ਹੀ ਹੈ ਜਦੋਂ ਤੁਹਾਡੀ ਆਈ ਹੈ। ਇਹ ਸਿਰਫ ਸਾਡਾ ਨਾ ਹੁਣ ਉਹ ਰੱਬ ਤੇ ਹੁਣ ਜਿਹਦਾ ਯਕੀਨ ਨਹੀਂ ਰਿਹਾ ਪਤਾ। ਅਸਲ ਕਹਾਣੀ ਇਹ ਵੇ ਕਿ ਸਾਡਾ ਰੱਬ ਤੇ ਉਹ ਯਕੀਨ ਨਹੀਂ ਰਿਹਾ ਜਿਹੜਾ ਪਹਿਲੇ ਲੋਕਾਂ ਦਾ ਯਕੀਨ ਸੀ। ਭੁਲਾਈਏ ਤੇ ਮੈਂ ਹੁਣ ਇਹਦੇ ਨਾਲ ਹੀ ਆਪਣੇ ਪਿਆਰੇ ਨਾਜ਼ਰੀਨ, ਆਪਣੇ ਵੇਖਣ ਵਾਲਿਆਂ ਦੇ ਕੋਲ ਇਜਾਜ਼ਤ ਲਵਾਂਗਾ ਇਸ ਪੈਗਾਮ ਦੇ ਨਾਲ ਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਆਪਣੀ ਰਵਾਇਤ, ਆਪਣੀ ਇਕਦਾਰ ਦੇ ਨਾਲ ਜੁੜੇ ਰਹੀਏ ਔਰ ਦਿਲ ਦਾ ਸਕੂਨ ਰਹੇ, ਤੇ ਖੁਦ ਵੀ ਤੇ ਆਪਣੇ ਬੱਚਿਆਂ ਨੂੰ ਵੀ ਆਪਣੀ ਧਰਤੀ ਮਾਂ ਦੇ ਨਾਲ ਪਿਆਰ ਕਰਨਾ ਸਿਖਾਓ, ਆਪਣੀ ਉਸ ਮਿੱਟੀ ਦੇ ਨਾਲ ਉਹਨਾਂ ਦਾ ਰਿਸ਼ਤਾ ਜੋੜੋ ਜਿੱਥੋਂ ਉਹ ਉੱਠ ਕੇ ਆਏ ਨੇ। ਬਿਲਕੁਲ ਇਹਦੇ 'ਚ ਅਸੀਂ ਬਿਲਕੁਲ ਨਹੀਂ ਕਹਿੰਦੇ ਨਾ ਐਸਾ ਹੈ ਹੀ ਅੱਗੇ ਜੀ ਤੁਸੀਂ ਤਰੱਕੀ ਨਾ ਕਰੋ, ਸ਼ਹਿਰਾਂ 'ਚ ਨਾ ਜਾਓ, ਬਿਲਡਿੰਗਾਂ ਨਾ ਬਣਾਓ, ਮਹੱਲ ਨਾ ਬਣਾਓ, ਲੇਕਿਨ ਯਾਰ ਜਿਹੜਾ ਦਰਵੇਸ਼ੀ ਤੇ ਜਿਹੜਾ ਮਿੱਠਾ ਭੰਨ ਵਾ ਨਾ, ਮੁਹੱਬਤ ਆ, ਪਿਆਰ ਆ, ਉਹ ਤੁਹਾਡੀ ਮਿੱਟੀ ਦੇ ਵਿੱਚ ਆ, ਤੇ ਉਹਦੇ ਨਾਲ ਰਿਸ਼ਤਾ ਜੋੜ ਕੇ ਰੱਖੋ। ਤੇ ਦੁਬਾਰਾ ਫਿਰ ਇੱਕ ਨਵੇਂ ਮੌਜੂ ਦੇ ਉੱਤੇ ਇੱਕ ਨਵੀਂ ਗੱਲਬਾਤ ਦੇ ਨਾਲ, ਪਿਆਰ ਮੁਹੱਬਤ ਵਾਲੀ ਗੱਲ ਦੇ ਨਾਲ ਹਾਜ਼ਰ ਹੋਵਾਂਗੇ। ਤੇ ਜਿੱਥੇ ਵੀ ਕਿਤੇ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਆਬਾਦ ਹੋ, ਹੱਸਦੇ ਰਹੋ, ਵਸਦੇ ਰਹੋ। ਅੱਲਾ ਤੁਹਾਨੂੰ ਖੁਸ਼ ਰੱਖੇ। ਮੈਨੂੰ ਤੇ ਜੱਟ ਸਾਹਿਬ ਨੂੰ ਇਜਾਜ਼ਤ ਦੇਵੋ। ਰੱਬ ਰੱਖ।